अस्सलामुअलैकुम की हाल है ठीक ठाक हो। पिछले सिलसिले ਨੂੰ ਜਾਰੀ ਰੱਖਦੇ ਆਇਆ ਅਸੀਂ ਆਨੇ ਆ ਅਗਲੇ ਸਿਲਸਿਲੇ ਵੱਲ। ਇਹ ਉਹ ਸਿਲਸਿਲਾ ਹੈ ਜਿਹਦੇ ਵਿੱਚ ਸਾਨੂੰ ਜਿਹੜੀਆਂ ਕੋਈ ਜੰਗਾਂ ਹੋਈਆਂ, ਜਿੰਨੇ ਕੋਈ ਹਮਲੇ ਕੀਤੇ, ਉਹਦੀਆਂ ਸਾਨੂੰ ਤਫਸੀਲਾਂ ਵੀ ਲੱਭਦੀਆਂ। ਯਾਨੀ ਕਿ ਯੂਨਾਨੀਆਂ ਦਾ ਪੰਜਾਬ ਦੇ ਉੱਤੇ ਬਕਾਇਦਾ ਹਮਲਾ। ਸਿਕੰਦਰ ਆਜ਼ਮ ਸਿਕੰਦਰ ਦਾ ਤਰੀਖਦਾਨ ਲਿਖਦਾ ਵੀ ਇਹ ਤਰੀਖ ਹੈਗੀ ਸੀ 325 ਤੋਂ 327 ਦੇ ਵਿੱਚ, ਯਾਨੀ ਕਿ 2-2.5 ਸਾਲ ਹੀ ਬਣਦੇ ਨੇ। ਸਿਕੰਦਰ ਆ ਗਿਆ ਜੀ, ਰਾਨੀਆਂ ਦੀ ਸਲਤਨਤ ਸਾਰੀ ਉਹਨੇ ਆਪਣੇ ਮਾਤਹਿਤ ਕਰ ਲਈ, ਉਹਨਾਂ ਕੋਲੋਂ ਜਜ਼ੀਆ ਲਿਆ, ਜੋ ਵੀ ਹੋਇਆ ਕਰਾਂਗੇ। ਤੇ ਸਿੱਧੀ ਜੀ ਗੱਲ ਹੈ, ਪੰਜਾਬ ਦੀਆਂ ਗੱਲਾਂ ਕਰਾਂਗੇ। ਇਹਨੇ ਦਰਿਆਏ ਸਿੰਧ ਨੂੰ ਕੀਤਾ ਪਾਰ, ਦਰਿਆਏ ਸਿੰਧ ਨੂੰ ਪਾਰ ਕਰਕੇ ਤੇ ਇਹ ਪੰਜਾਬ ਵੱਲ ਆਇਆ। ਇਲਾਕਾ ਜੰਗਲਾਤ ਸਨ, ਹਰੇ ਭਰੇ ਖੇਤ, ਜੰਗਲਾਤ, ਉਹ ਕੀ ਉਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਲਸ਼ ਗ੍ਰੀਨ। ਹਾਂਜੀ, ਤੇ ਜਦੋਂ ਬਾਦਸ਼ਾਹ ਇੰਜ ਦੀ ਦੰਦਲ ਪੈ ਜਾਂਦੇ ਸੀ, ਇਹਦੇ ਤੇ ਕਰਨੀ ਹੁਕਮਰਾਨੀ, ਇੱਥੇ ਇੰਨਾ ਲੰਗਰ ਹੈ, ਇੱਥੇ ਦੇ ਲੋਕ ਐਡੇ ਖੁਸ਼ਹਾਲ ਨੇ। ਫਿਰ ਉਹਨੇ ਫੈਸਲਾ ਕੀਤਾ, ਉਹਨੇ ਕਿਹਾ ਇਲਾਕੇ ਅਸੀਂ ਕਬਜ਼ੇ ਚ ਕਰਨੇ ਨੇ। 2 ਸਾਲ ਪੰਜਾਬ ਦੇ ਵਿੱਚ ਲੜਿਆ। ਛੋਟੇ ਛੋਟੇ ਜਿਹੜੇ ਸੀ ਕਬੀਲਿਆਂ ਦੇ ਸਰਦਾਰ, ਉਹਨਾਂ ਨੇ ਵਿਚਾਰਿਆਂ ਨੇ ਉਹਦੇ ਖਿਲਾਫ ਲੜੇ। ਲੇਕਿਨ ਜਿਹੜੀ ਲੜਾਈ ਪੰਜਾਬ ਦੇ ਵਿੱਚ ਬਕਾਇਦਾ ਲੜੀ ਗਈ, ਉਹ ਸੀ ਸਿਕੰਦਰ ਤੇ ਰਾਜਾ ਪੋਰਸ ਦੇ ਦੌਰਾਨ। ਰਾਜਾ ਪੋਰਸ ਕੋਈ ਬਹੁਤ ਵੱਡਾ ਰਾਜਾ। ਇਹ ਦਰਿਆਏ ਜੇਹਲਮ ਤੇ ਚਨਾਬ ਦੇ ਵਿਚਕਾਰ ਜਿਹੜਾ ਇਲਾਕਾ ਸੀ, ਇਹ ਉਹਦਾ ਬਾਦਸ਼ਾਹ ਸੀ, ਉਹਦਾ ਰਾਜਾ ਸੀ। ਛੋਟੀ ਜਿਹੀ ਰਿਆਸਤ ਆ। ਇਹਦੇ ਤੇ ਸਿਕੰਦਰ ਦੇ ਦਰਮਿਆਨ ਜੰਗ ਲੜੀ। ਤੇ ਲੜੀ ਕਿੱਥੇ ਗਈ ਸੀ? ਜੇਹਲਮ ਤੇ ਚਨਾਬ ਦੇ ਵਿਚਕਾਰ ਵਾਲੇ ਇਲਾਕੇ 'ਚ। ਹਾਏ, ਆ ਗਿਆ ਨਾ ਪੰਜਾਬ ਦਾ ਸੈਂਟਰ ਹੀ ਆ ਗਿਆ। ਤੇ ਇੱਥੇ ਇਹ ਜੰਗ ਲੜੀ ਗਈ ਸੀ ਤੇ ਬਦਕਿਸਮਤੀ ਨਾਲ ਰਾਜਾ ਪੋਰਸ ਜਿਹੜਾ ਵੇ ਉਹ ਗਿਆ ਸੀ ਇਹ ਜੰਗ ਹਾਰ। ਤੇ ਇਸ ਜੰਗ ਦੀ ਤਫਸੀਲ ਇਹਦੇ 'ਚ ਇਹ ਜ਼ਰੂਰੀ ਹੈ। ਹੁਣ ਜੀ ਇਹਨੂੰ ਜੰਗੇ ਜੇਹਲਮ ਵੀ ਕਿਹਾ, ਜੇਹਲਮ ਕਾ ਯੁੱਧ ਵੀ ਕਿਹਾ ਜਾਂਦਾ ਹੈ, ਵਾਰ ਆਫ ਜੇਹਲਮ। ਕਿਦੋਂ? 326 BC ਦੇ ਵਿੱਚ। ਤੇ ਇਹ ਜਿਹੜੀ ਜੰਗ ਹੋਈ ਸੀ, ਇਹ ਰਾਜਾ ਪੋਰਸ ਤੇ ਸਿਕੰਦਰ ਦੇ ਦਰਮਿਆਨ ਹੋਈ ਸੀ। ਬੜੀ ਖੂਨਖਾਰ ਜੰਗ ਹੋਈ ਸੀ। ਰਾਜਾ ਪੋਰਸ ਦੀ ਫੌਜ ਵਿੱਚ ਹਾਥੀ ਸਨ। ਯੂਨਾਨੀਆਂ ਨੇ ਪਹਿਲੇ ਹਾਥੀ ਨਹੀਂ ਸੀ ਵੇਖੇ। ਫਿਰ ਇਹ ਕਿਹੜੇ ਦਿਨ ਸਨ? ਇਹ ਦਿਨ ਸਨ ਸੌਣ ਭਾਦਰੋਂ ਤੋਂ ਬਾਅਦ, ਯਾਨੀ ਕਿ 3-4 ਮਹੀਨੇ ਪਰਲੇ ਪਾਸੇ ਰਹੇ ਨੇ। ਇਹਨਾਂ ਨੂੰ ਪਤਾ ਨਹੀਂ ਸੀ ਹੈ ਭਾਜੀ ਸਲਾਬ ਦਾ ਦਰੋਰ, ਬੜਾ ਸਲਾਬ ਦਰਿਆ, ਬੜੇ ਚੜੇ ਸੀ ਮੀਂਹ ਪੈ ਪੈ ਕੇ। ਤੇ ਸਿਕੰਦਰ ਦੀ ਫੌਜ ਦਾ ਬੁਰਾ ਹਾਲ ਤੇ ਬਾਂਕੇ ਦਿਹਾੜੇ। ਤੇ ਜਦੋਂ ਕਿਸੇ ਦੀ ਜ਼ਮੀਨ ਤੇ ਆਓਗੇ ਬਿਲ ਬੁਲਾਏ ਮਹਿਮਾਨ ਬਣ ਕੇ, ਉੱਥੇ ਦੇ ਸੱਪਾਂ ਨੇ ਵੀ ਤੁਹਾਨੂੰ ਖਾ ਜਾਣਾ, ਉੱਥੇ ਦੇ ਮੌਸਮ ਨੇ ਵੀ ਤੁਹਾਨੂੰ ਜ਼ਲੀਲ ਕਰਨਾ। ਚੀਕਣੀ ਮਿੱਟੀ ਉਹਨਾਂ ਨੇ ਵੇਖੀਆਂ ਸੀ, ਪਥਰੀਲੀਆਂ ਮਿੱਟੀਆਂ। ਮੀਂਹ ਪਿਆ, ਪਾਣੀ ਦਾ ਰੋੜ ਪਿਆ, ਬਾਅਦ ਚ ਮਿੱਟੀ ਸਖਤ ਦੀ ਸਖਤ। ਲੇਕਿਨ ਇੱਥੇ ਕੀ, ਜਿੱਥੇ ਪੈਰ ਰੱਖਦੇ ਸੀ ਬਹੁਤ ਜ਼ਲੀਲ ਹੋਏ ਯੂਨਾਨੀ। ਤੇ ਇਹ ਲਿਖਦੇ ਨੇ ਲਿਖਣ ਵਾਲੇ ਕਿ ਸਿਕੰਦਰ ਜੰਗ ਇਸ ਲਈ ਜਿੱਤਿਆ ਸੀ ਕਿ ਉਹਨੇ ਬੜੀ ਬਹਾਦਰੀ ਵਹਾਈ ਸੀ। ਜਦੋਂ ਦਰਿਆ ਪੂਰੀ ਜੋਸ਼ ਦੇ ਨਾਲ ਜਿਹੜੇ ਚੱਲਣ ਦੇ ਪੂਰੇ ਆਪਣੀ ਡਹਿਲ ਤੇ ਸਨ, ਇਹਨੇ ਉਦੋਂ ਆਪਣੀ ਫੌਜ ਨੂੰ ਕਿਹਾ ਪਾਓ ਇਹ ਘੋੜੇ ਜਿਹੜੇ ਨੇ ਨਾ ਦਰਿਆ 'ਚ ਪਾਓ, ਪਰਲੇ ਪਾਸੇ ਜਾਣਾ। ਇਹ ਅਚਾਨਕ ਹਮਲਾ ਸੀ ਰਾਜਾ ਪੋਰਸ ਤੇ। ਲੇਕਿਨ ਅਤਲਾਵਾਂ ਆਉਂਦੀਆਂ ਜਾਂਦੀਆਂ ਸਨ ਜਸੂਸੀ ਦੇ ਉਸ ਜ਼ਮਾਨੇ ਦੇ ਵਿੱਚ। ਰਾਜਾ ਪੋਰਸ ਨੂੰ ਪਤਾ ਲੱਗ ਗਿਆ ਸਿਕੰਦਰ ਦਰਿਆ ਪਾਰ ਕਰ ਗਿਆ, ਉਹਦੀ ਅੱਧੀ ਫੌਜ ਕਰ ਗਈ ਹੈ, ਬਾਕੀ ਕਰਨ ਦੇ। ਉਹਨੇ ਭਾਜੀ ਕੀਤੀ ਆਪਣੀ ਜਿਹੜੀ ਹੈ ਨਾ ਫੌਜ ਤਿਆਰ। ਹਾਂਜੀ, ਕੁਝ 40,000 ਜਿਹੜਾ ਹੈ ਨਾ 35 ਤੋਂ 40,000 ਰਾਜਾ ਪੋਰਸ ਦੀ ਫੌਜ, ਇੰਨੇ ਕੀ ਸਿਕੰਦਰ ਦੀ ਫੌਜ। ਉਹਦੀ ਫੌਜ ਕਿਉਂਕਿ ਬਕਾਇਦਾ ਯੂਨਾਨੀ ਫੌਜ, ਉਹਨਾਂ ਦੇ ਜੰਗ ਕਰਨ ਦਾ ਤਰੀਕਾ ਹੋਰ ਸੀ। ਇੱਧਰ ਜਿਹੜਾ ਰਾਜਾ ਪੋਰਸ ਤੇ ਉਹ ਉਸ ਹੱਦ ਤੱਕ ਜਿਹੜਾ ਹੈ ਨਾ ਟ੍ਰੇਨਡ ਨਹੀਂ ਸਨ। ਇੱਕ ਯਕਜਾਨ ਹੋ ਕੇ ਜੰਗ ਕਰਨ ਦੇ ਵਿੱਚ ਉਹਨਾਂ ਨੂੰ ਤਜਰਬਾ ਨਹੀਂ ਸੀ। ਇਸ ਵਜ੍ਹਾ ਤੋਂ ਜਿਹੜਾ ਵੇ ਰਾਜਾ ਪੋਰਸ ਜੰਗ ਹਾਰਿਆ।
ਇਹਦੀ ਪੂਰੀ ਤਫਸੀਲ, ਕਿੰਨੇ ਘੋੜੇ, ਕਿੰਨੇ ਹਾਥੀ, ਕਿੰਨੇ ਪੈਦਲ, ਇਹ ਸਾਰੀ ਤਫਸੀਲ ਅਸੀਂ ਇੱਕ ਅਲੱਗਾ ਵੀਡੀਓ 'ਚ ਦੱਸਾਂਗੇ। ਇਹ ਸਿਰਫ ਇਸ ਲਈ ਦੱਸ ਰਹੇ ਹਾਂ ਕਿ ਇਹਦਾ ਪੰਜਾਬ ਦੇ ਨਾਲ ਜਿਹੜਾ ਹੈ ਨਾ ਬੜਾ ਗਹਿਰਾ ਤਲਕ, ਕਿਉਂਕਿ ਜੇਹਲਮ ਤੇ ਚਨਾਬ ਦੇ ਵਿਚਕਾਰ ਲੈ ਕੇ ਚੱਲ ਰਹੀ ਹੈ। ਇੱਕ ਉਹ ਪਤਾ ਨਹੀਂ ਕੀ ਫਿਲਮ ਦਾ ਨਾਮ ਹੈ, ਅਲੈਗਜ਼ੈਂਡਰ, ਉਹਦੇ ਵਿੱਚ ਆਖਰ ਤੇ ਕਿਤੇ ਆ ਕੇ ਨਾ ਮਰਨ ਤੋਂ ਪਹਿਲਾਂ ਜਿੱਥੇ ਸਿਕੰਦਰ ਮਰਿਆ, ਉਸ ਤੋਂ ਪਹਿਲਾਂ ਦਾ ਇਲਾਕਾ ਵਹਾਉਂਦੇ ਨੇ ਕਿ ਬੜਾ ਸੱਪਾਂ ਨੇ ਵੱਢਿਆ ਤੇ ਬਿੱਛੂਆਂ ਨੇ ਵੱਢਿਆ ਤੇ ਕੀੜੇ ਪੈ ਗਏ ਇਹਨਾਂ ਨੂੰ। ਤੇ ਉਹ ਜਿਹੜਾ ਹੈ ਨਾ ਥੋੜਾ ਜਿਹਾ ਵੇਖ ਲੈਣਾ ਉਦੋਂ ਦੇ ਹਾਲਾਤ। ਮੈਂ ਆਪਣੀਆਂ ਇਸ ਦੇ ਵਿੱਚ ਕੋਸ਼ਿਸ਼ ਕਰਾਂਗਾ ਕਿ ਮੈਂ ਕੋਈ ਐਸੀ ਚੀਜ਼ ਨਾ ਲਾਵਾਂ ਜਿਹਦੀ ਆ ਹਕੀਕਤ ਤੋਂ ਤਲਕ ਨਹੀਂ ਹੈ, ਤੇ ਕੋਸ਼ਿਸ਼ ਕਰਾਂਗਾ ਕਿ ਹਰ ਚੀਜ਼ ਜਿਹੜੀ ਹੈ ਉਹਨੂੰ ਇੱਕ ਤਰੀਕੇ ਦੇ ਨਾਲ ਲੈ ਕੇ, ਠੀਕ ਹੈ ਮੈਨੂੰ ਮੰਨ ਕਿਤੇ ਮੇਰੇ ਕੋਲੋਂ ਬੋਲਣ 'ਚ ਗਲਤੀ ਹੋ ਜਾਂਦੀ ਹੈ ਇੱਕ ਵੀਡੀਓ ਦੇ ਵਿੱਚ ਕਿ ਤੇ ਰਾਜਾ ਪੋਰਸ ਜਦੋਂ ਹਾਰ ਗਿਆ ਜੰਗ ਸਿਕੰਦਰ ਕੋਲੋਂ, ਤੇ ਸਿਕੰਦਰ ਨੇ ਫੇਰ ਨਾ ਰਾਜਾ ਪੋਰਸ ਦੀ ਬਹਾਦਰੀ ਤੋਂ ਬੜਾ ਖੁਸ਼ ਹੋਣ ਤੋਂ ਬਾਅਦ ਉਹਨੇ ਕੀ ਕਿਹਾ, ਉਹਨੇ ਕਿਹਾ ਯਾਰ ਗੱਲ ਹੈ ਵੇ, ਤੂੰ ਭਾਵੇਂ ਮੇਰੇ ਕੋਲੋਂ ਜੰਗ ਹਾਰ ਗਿਆ, ਤੂੰ ਮੇਰੀ ਹਕੂਮਤ ਮੰਨ, ਸਾਨੂੰ ਉਸ ਜ਼ਮਾਨੇ ਦਾ ਕੋਈ ਵੀ ਜਿਹੜਾ ਹੁੰਦਾ ਸੀ ਲਗਾਨ ਕਹਿ ਲਓ ਉਹ ਤੂੰ ਸਾਨੂੰ ਦੇਈ ਜਾਈ, ਹਾਂਜੀ ਟੈਕਸ ਦੇਈ ਜਾਈ ਤੇ ਆਪਣੀ ਹਕੂਮਤ ਕਰੀ ਜਾਈ। ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਖੈਰ ਦਿਲ 'ਚ ਸੀ ਰਾਜੇ ਪੋਰਸ ਦੇ ਕਿ ਕੋਈ ਨਹੀਂ ਹੈ, ਮੈਂ ਜੰਗ ਹਾਰ ਗਿਆ, ਇਹਨਾਂ ਨੇ ਤੇ ਚਲੇ ਜਾਣਾ, ਤੇ ਫਿਰ ਅੱਲਾ ਖੈਰ ਕਰੇ ਖਲੋ ਜਾਾਂਗੇ, ਆਪਣੇ ਪੈਰਾਂ ਤੇ ਖਲੋ ਜਾਾਂਗੇ। ਤੇ ਇਹ ਜਿਹੜੀ ਸੋਚ ਹੈ ਨਾ ਆਪਣੇ ਪੈਰਾਂ ਤੇ ਖਲੋਣ ਵਾਲੀ, ਇਹ ਪੰਜਾਬ ਦੇ ਹਰ ਬੰਦੇ ਦੇ ਵਿੱਚ ਪਾਈ, ਅੱਲਾ ਖੈਰ ਕਰੇ ਅਗਲੀ ਫਸਲ ਦੇ ਵਿੱਚ ਇਹਦੀ ਕਸਰ ਵੀ ਰੱਬ ਕਢਵਾ ਦੇਗਾ। ਇਸ ਨੀਅਤ ਦੇ ਨਾਲ ਜਿਹੜਾ ਹੈ ਨਾ ਰਾਜੇ ਪੋਰਸ ਨੇ, ਕਈ ਕਹਿੰਦੇ ਨੇ ਜੀ ਰਾਜੇ ਪੋਰਸ ਨੇ ਸਿਕੰਦਰ ਦੀ ਗੁਲਾਮੀ ਕਰਤੀ, ਉਹ ਭਾਈ ਗੁਲਾਮੀ ਨਹੀਂ ਕੀਤੀ, ਅਕਲਮੰਦੀ ਕੀਤੀ। ਅਕਲਮੰਦੀ ਕਿਸ ਤਰ੍ਹਾਂ ਕੀਤੀ ਹੈ, ਚਨਾਬ ਤੇ ਜੇਹਲਮ ਦੇ ਦਰਮਿਆਨ ਜਿੰਨੇ ਲੋਕ ਸਨ ਉਹਨਾਂ ਨੇ ਤੇ ਛੱਡਣਾ ਇਕਬਾਲ ਵੀ ਨਹੀਂ ਸੀ, ਸਭ ਨੂੰ ਮਾਰ ਦੇਣਾ। ਉਹਨੇ ਆਪਣੀ ਜ਼ਾਤੀ ਜਿਹੜੀ ਹੈ ਅਨਾ ਉਹਨੂੰ ਸਾਹਮਣੇ ਨਹੀਂ ਰੱਖਿਆ, ਉਹਨੇ ਆਪਣੀ ਕੌਮ ਵੱਲ ਵੇਖਿਆ, ਪੰਜਾਬੀਆਂ ਵੱਲ ਵੇਖਿਆ। ਉਹਨੇ ਕਿਹਾ ਫਿਰ ਭੈੜੀ ਨਹੀਂ ਹੈ ਪੰਜਾਬ, ਫਿਰ ਦੁਬਾਰਾ ਫੌਜ ਖੜੀ ਕਰ ਲਾ। ਐਸ ਵਜ੍ਹਾ ਤੋਂ ਉਹਨੇ, ਲਿਖਣ ਵਾਲੇ ਲਿਖਦੇ ਨੇ, ਲੋਕ ਕਹਾਣੀਆਂ ਨੇ ਰਾਜੇ ਪੋਰਸ ਦੀਆਂ ਬੜੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਅੱਜ ਵੀ। ਜੇ ਬਾਬਿਆਂ ਕੋਲ ਕਹੋ ਨਾ ਥੋੜਾ ਜਿਹਾ ਟਾਈਮ ਕੱਢ ਕੇ, ਆਪਣੇ ਮੋਬਾਇਲਾਂ ਤੋਂ ਥੋੜਾ ਜਿਹਾ ਟਾਈਮ ਕੱਢ ਕੇ ਬਾਬਿਆਂ ਕੋਲ ਕਹੋ, ਉਹਨਾਂ ਨੂੰ ਪੁੱਛੋ ਯਾਰ ਰਾਜਾ ਪੋਰਸ ਕੌਣ ਸੀ, ਉਹ ਤੁਹਾਨੂੰ ਦੱਸੇਗਾ। ਰਾਜਾ ਪੋਰਸ ਉਹ ਸੀ ਜਿਹਨੇ ਸਿਕੰਦਰ ਨਾਲ ਜੰਗ ਕੀਤੀ ਸੀ, ਹਾਰ ਕੇ ਵੀ ਜਿੱਤ ਗਿਆ, ਉਹ ਰਾਜਾ ਪੋਰਸ। ਟਾਈਮ ਬਾਬਾ ਹੋ ਗਿਆ, ਇਜਾਜ਼ਤ ਦਿਓ ਰੱਬ